ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮ ਆਪਣੇ ਆਪ ਨੂੰ ਵਿਸ਼ਵ ਗੁਰੂ ਦੱਸਦੇ ਹਨ ਪਰ ਹਕੀਕਤ ਕੁਝ ਹੋਰ ਹੈ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਭਾਰਤ ਵਿੱਚ 83% ਨੌਜਵਾਨ ਬੇਰੁਜ਼ਗਾਰ ਹਨ। ਇਸੇ ਤਰ੍ਹਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਜਿਗਰ ਦੀ ਬਿਮਾਰੀ ਯਾਨੀ ਕਿ ਹੈਪੇਟਾਈਟਸ ਦੇ ਕੇਸ ਦੁਨੀਆ ਵਿਚਲੇ ਦੇਸ਼ਾਂ ਦਾ ਲਗਭਗ 12% ਹਨ। ਸੋ ਭਾਰਤ ਠੀਕ ਹੀ ਵਿਸ਼ਵ ਗੁਰੂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਠੇਠ ਹਿੰਦੀ ਜ਼ਬਾਨ ਨੂੰ ਨਹੀਂ ਸਮਝਦੇ ਉਹਨਾਂ ਲਈ ਅਸੀਂ ਦੱਸ ਦਈਏ ਕਿ ਵਿਸ਼ਵ ਸੰਸਾਰ ਨੂੰ ਕਹਿੰਦੇ ਨੇ, ਵਰਲਡ ਨੂੰ ਕਹਿੰਦੇ ਨੇ ਜੀ, ਤੇ ਗੁਰੂ ਦਾ ਮਤਲਬ ਕਿ ਬਾਕੀ ਸਾਰੇ ਚੇਲੇ ਨੇ। ਸੋ ਮੋਦੀ ਐਂਡ ਕੰਪਨੀ ਔਰ ਉਹਨਾਂ ਦੇ ਅੱਗੋਂ ਜਿਹੜੇ ਟੌਂਟ ਬਟੌਂਟ ਔਰ ਉਹਨਾਂ ਦਾ ਖੁਸ਼ਾਮਦੀ ਲਾਣਾ ਜਾਂ ਉਹਨਾਂ ਦਾ ਐਮਬੈਸੀ ਨੈਟਵਰਕ, ਹਾਈ ਕਮਿਸ਼ਨ ਨੈਟਵਰਕ, ਜਦੋਂ ਦਾ ਮੋਦੀ ਪਿਛਲੇ 10 ਸਾਲ ਤੋਂ ਪਾਵਰ 'ਚ ਆਇਆ, ਅਖੀਰਲੇ 2 ਸਾਲ ਪਹਿਲਾਂ ਜਦੋਂ G20 ਦਾ ਸੈਸ਼ਨ ਦਿੱਲੀ 'ਚ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਇੱਕ ਲਫ਼ਜ਼ ਘੜਿਆ। ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਜੀ ਸਾਡੀ ਫਿਲਾਸਫੀ ਜਿਹੜੀ ਹੈ ਉਹ ਸਾਰਾ ਸੰਸਾਰ ਇੱਕ ਕੁਟੰਬ ਹੈ। ਫਿਰ ਇਹਨਾਂ ਨੇ ਇੱਕ ਟਾਈਟਲ ਆਪਣੇ ਆਪ ਲਈ ਖੁਦ ਹੀ ਚੁਣਿਆ ਕਿ ਮੈਂ ਨਾਤੀ ਧੋਤੀ ਆਪੇ ਮੇਰੇ ਜੀਣ ਮਾਪੇ, ਕਿ ਭਾਰਤ ਵਿਸ਼ਵ ਗੁਰੂ ਬਣ ਗਿਆ, ਕਿ ਵੀ ਇਹ ਸੰਸਾਰ ਦਾ ਗੁਰੂ ਬਣ ਗਿਆ। ਜਿਹੜਾ ਸੰਸਾਰ ਸਾਰਾ ਭਾਰਤ ਵੱਲ ਦੇਖ ਰਿਹਾ ਕਿ ਭਾਰਤ ਕੀ ਕਰਦਾ, ਉਹਦੇ ਤੋਂ ਸਿੱਖਿਆ ਲੈ ਕੇ, ਦੀਕਸ਼ਾ ਲੈ ਕੇ ਬਾਕੀ ਸਾਰੇ ਜਿਹੜੇ ਨੇ ਉਹ ਸਾਰੇ ਕਰਮ ਕਰਦੇ ਨੇ। ਸੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਉਸ ਵਿਸ਼ਵ ਗੁਰੂ ਦੇ ਥੱਲੇ ਰਾਮਦੇਵ ਨੇ ਕਰੋੜਾਂ ਲੋਕਾਂ ਨੂੰ ਗਊ ਮੂਤਰ ਪਿਆ ਕੇ ਆਪਣਾ ਇਲਾਜ ਕਰਨ ਲਈ ਇੰਗਲੈਂਡ ਆਇਆ ਹੋਇਆ ਹੈ, ਆਪਣੇ ਗੋਡੇ ਵੀ ਠੀਕ ਕਰਾਉਣ, ਦੂਜੇ ਵੀ, ਔਰ ਬਾਕੀ ਵੀ ਉਹਨਾਂ ਦਾ ਹੁਣ ਤਾਂ ਫਾਈਨ ਹੋ ਰਿਹਾ। ਕੋਰਟ ਨੇ ਵੀ ਫਾਈਨ ਕੀਤਾ ਵੀ ਬੰਦ ਕਰ ਐਡਾ, ਕਿ ਜਿਹੜਾ ਤੂੰ ਕਹਿ ਰਿਹਾ ਸੀ ਕਿ ਕੋਵਿਡ ਦਾ ਇਲਾਜ ਹੈ, ਦੂਜਾ ਸੁਪਰੀਮ ਕੋਰਟ ਅੱਗੇ 2 ਹੱਥ ਜੋੜ ਕੇ ਮਾਫੀ ਮੰਗ ਰਿਹਾ, ਦੂਜਾ ਪਰ ਸੌਦਾ ਆਪਣਾ ਵੇਚਿਆ। ਅੱਜ ਵੀ ਮਾਰਕੀਟ ਕ੍ਰੀਏਟ ਕੀਤੀ, ਉੱਥੇ ਤੁਸੀਂ ਸਾਰੇ ਉਸ ਕਿਸਮ ਦੇ ਜਿਹੜੀ ਮਿਲਟਰੀ, CRPF, ਦੂਜੇ ਸਾਰੀ ਸਪਲਾਈ ਲਾਈਨ ਕਿ ਜੀ ਇਹ ਆਯੁਰਵੈਦਿਕ ਔਸ਼ਧੀਆਂ ਤੇ ਪਤੰਜਲੀ ਦੀਆਂ ਦਵਾਈਆਂ ਤੇ ਢਿਮਕੇ ਦੀਆਂ ਦਵਾਈਆਂ। ਪਰ ਹੁਣ ਤੁਸੀਂ ਜਿੰਨਾ ਮਰਜ਼ੀ ਝੂਠ ਆਪਣੇ ਲੋਕਾਂ ਦੇ ਨਾਲ ਬੋਲੋ, ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਜੋ ਮਰਜ਼ੀ ਡਾਟਾ ਦੇਈ ਜਾਓ, ਪਰ ਗਲੋਬਲੀ ਜਦੋਂ ਦੁਨੀਆ ਦੇ ਵਿੱਚ ਰਿਪੋਰਟਸ, ਹੁਣ ਜੇ ਵਰਲਡ ਹੈਪੀਨੈਸ ਇੰਡੈਕਸ ਹੈ, ਉਹੀ ਜਿਹੜੀ ਮੈਂ ਮੀਤ ਹੇਅਰ ਦੀ ਗੱਲ ਕੀਤੀ, ਉੱਥੋਂ ਹੀ ਕੋਟ ਕਰ ਰਹੇ ਸੀ ਉਹਨਾਂ ਰਿਪੋਰਟਾਂ ਤੋਂ ਕਿ ਭਾਰਤ ਇੰਨਾ ਨਾ ਖੁਸ਼ ਨੇ ਭਾਰਤ ਦੇ ਲੋਕ। ਆ ਹੈਪੀਨੈਸ ਇੰਡੈਕਸ ਦੇਖੋ, ਆ ਹੰਗਰ ਇੰਡੈਕਸ ਦੇਖੋ ਦੁਨੀਆ ਦਾ, ਇਹ ਹਿਊਮਨ ਡਿਵੈਲਪਮੈਂਟ ਇੰਡੈਕਸ ਦੇਖੋ ਕਿ ਭਾਰਤ ਕਿੱਥੋਂ ਕਿੱਥੇ ਆ ਕੇ ਡਿੱਗ ਪਿਆ ਜਾਂ ਦੂਜੇ। ਚਲੋ ਇਹ ਗੱਲ ਮੈਨੂੰ ਚੰਗੀ ਵੀ ਲੱਗੀ ਕਿ ਵੀ ਚਲੋ ਉੱਥੇ ਬੈਠਿਆਂ ਨੂੰ ਵੀ ਜੋ ਗੱਲਾਂ ਅਸੀਂ ਇੱਥੇ ਕਰਦੇ ਹਾਂ ਉਹਦੇ 'ਚ ਕਿਸੇ ਨੂੰ ਉਹਨਾਂ ਨੂੰ ਪਤਾ ਵੀ ਇਹ ਇੰਡੈਕਸ ਇੰਟਰਨੈਸ਼ਨਲ ਰਿਪੋਰਟਾਂ ਦੱਸ ਰਹੀਆਂ ਹੁੰਦੀਆਂ ਨੇ ਕਿ ਵੀ ਤੁਹਾਡਾ ਹਾਲ ਕੀ ਹੈ। ਹੁਣ ਜਿਹੜੀ ਜਿਸ 'ਚ ਭਾਰਤ ਦਾ ਵੀ ਰੋਲ ਸੀ ਜਦੋਂ ਇਹ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਬਣੀ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ। ਹੁਣ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਨੇ ਇਹ ਇੰਟਰਨੈਸ਼ਨਲੀ ਮੋਨੀਟਰ ਕਰਦੀ ਹੈ ਕਿ ਕਿਉਂਕਿ ਲੇਬਰ ਦੇ, ਮਜ਼ਦੂਰਾਂ ਦੇ ਔਰ ਰੁਜ਼ਗਾਰ ਨਾਲ ਸੰਬੰਧਿਤ ਹੈ ਕਿ ਦੁਨੀਆ ਦੇ ਵਿੱਚ ਕਿੰਨੇ % ਲੋਕ ਕਿਹੜੇ ਮੁਲਕ 'ਚ ਬੇਰੁਜ਼ਗਾਰ ਨੇ। ਹੁਣ ਉਹਨਾਂ ਦੀ ਜਿਹੜੀ ਵਰ੍ਹਾ 2022 ਦੀ ਰਿਪੋਰਟ ਹੈ, ਔਰ ਇਹ ਰਿਪੋਰਟ ਵੀ ਉਦੋਂ ਆਈ ਜਦੋਂ ਅਜੇ ਚੋਣਾਂ ਹੋਣੀਆਂ ਸੀ, ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ। ਇਹ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਦੀ ਰਿਪੋਰਟ ਜਿਹੜੀ ਇੰਸਟੀਚਿਊਟ ਆਫ ਹਿਊਮਨ ਡਿਵੈਲਪਮੈਂਟ ਦੇ ਰਾਹੀਂ ਆਈ, ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ 83% ਭਾਰਤ ਦਾ ਯੂਥ ਬੇਰੁਜ਼ਗਾਰ ਵਰਕਫੋਰਸ ਹੈ, ਔਰ ਇਹਦੇ 'ਚ ਜਿਹੜੇ ਬਹੁਤ ਸਾਰੇ ਅਨਇੰਪਲੋਇਡ ਜਾਂ ਦੂਜੇ ਨੇ ਉਹ ਹਾਇਰ ਐਜੂਕੇਸ਼ਨ ਵਾਲੇ, ਸੈਕੰਡਰੀ ਹਾਇਰ ਐਜੂਕੇਸ਼ਨ 35.2% ਉਹ ਨੇ ਜਿਹੜੇ ਹਾਇਰ ਐਜੂਕੇਸ਼ਨ ਦੇ ਹੋਣ ਦੇ ਬਾਵਜੂਦ ਬੇਰੁਜ਼ਗਾਰ ਨੇ, ਔਰ ਇਹ 83% ਬੇਰੁਜ਼ਗਾਰੀ ਹੈ। ਹੁਣ ਇਸ ਰਿਪੋਰਟ ਨੇ ਇਹਨਾਂ ਦਾ ਪੋਲ ਖੋਲ੍ਹ ਦਿੱਤਾ ਕਿ ਜੀ ਇੰਨੇ ਕਰੋੜ ਅਸੀਂ ਦਿਆਂਗੇ। ਹੁਣ ਜਦੋਂ ਇਹਨੇ ਫਾਈਨੈਂਸ ਮਿਨਿਸਟਰ ਬੀਬੀ ਨੇ ਬਜਟ ਪੇਸ਼ ਕੀਤਾ, ਉਹਨੇ ਕਿਹਾ ਜੀ ਅਸੀਂ 500 ਕੰਪਨੀਆਂ ਨੂੰ ਜਿਹੜੀਆਂ ਇਹ ਕਿਹਾ ਕਿ ਜੀ ਉਹ ਇੰਟਰਨਸ਼ਿਪ ਪ੍ਰੋਗਰਾਮ ਦੇਣ, ਜਿਹਨੂੰ ਸਰਕਾਰ 6-6 ਹਜ਼ਾਰ ਰੁਪਈਆ ਦੇਗੀ, ਵੀ ਵਿਲ ਨੱਜ। ਹੁਣ ਉਹ ਜਦੋਂ ਬਾਅਦ 'ਚ ਆਇਆ ਵੀ ਨੱਜ ਦਾ ਮਤਲਬ ਦੇਖੋ ਡਿਕਸ਼ਨਰੀ 'ਚ ਹੁੰਦਾ ਵੀ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ, ਬੇਨਤੀ ਕਰਾਂਗੇ। ਉਹਨਾਂ ਨੇ ਕਿਹਾ ਵੀ 83% ਬੇਰੁਜ਼ਗਾਰੀ ਹੈ। ਹੁਣ ਇੰਡੀਆ ਨੂੰ ਇਹ ਲੱਗਾ ਵੀ ਇਸ ਰਿਪੋਰਟ ਨੇ ਤਾਂ ਸਾਡਾ ਪੋਲ ਖੋਲ੍ਹ ਦਿੱਤਾ ਹੈ, ਔਰ ਅੱਜ ਖਬਰ ਜਿਹੜੀ ਲੱਗੀ ਜਿਹਦੇ ਹਵਾਲੇ ਨਾਲ ਇਹ 83% ਦਾ ਜ਼ਿਕਰ ਹੋਇਆ, ਸੈਂਟਰ ਲਾਈਕਲੀ ਟੂ ਲੌਜ ਕੰਪਲੇਂਟ ਅਗੇਂਸਟ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨਸ
ਇੰਡੀਆ ਏਮਪਲੋਇਮੈਂਟ ਰਿਪੋਰਟ। ਉਹਨਾਂ ਨੇ ਕਿਹਾ ਜੀ ਇਹ ਰਿਪੋਰਟ ਹੀ ਠੀਕ ਨਹੀਂ ਹੈ ਕਿਉਂਕਿ ਇਹਨਾਂ ਨੇ ਜਿਹੜਾ ਡਾਟਾ ਇਸਤੇਮਾਲ ਕੀਤਾ ਉਹ ਨਹੀਂ ਹੈ ਜਿਹੜਾ ਹੋਣਾ ਚਾਹੀਦਾ। ਇਹ ਮਤਲਬ ਇਹਨੂੰ ਕਹਿੰਦੇ ਨੇ ਰੌਲ ਘਚੋਲਾ ਪਾਉਣਾ। ਹੁਣ ਇਹ ਤਾਂ ਇੰਪਲੋਇਮੈਂਟ ਦੇ ਉੱਤੇ ਵਿਸ਼ਵ ਗੁਰੂ ਹੈ। ਦੂਸਰੀ ਖਬਰ ਨਾਲ ਲੱਗੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਕਿ ਜਿਹੜੇ ਹੈਪੇਟਾਈਟਸ ਬੀ ਜਿਹੜੀ ਲਿਵਰ ਡਿਜ਼ੀਜ਼ ਹੈ ਉਹਦੇ ਮਰੀਜ਼ ਨੇ, ਇੰਡੀਆ ਅਕਾਊਂਟਡ ਫॉर 11.6% ਆਫ ਗਲੋਬਲ ਹੈਪੇਟਾਈਟਸ ਕੇਸਿਸ ਇਨ 2022। 2022 ਦੀ ਰਿਪੋਰਟ ਹੈ ਕਿ ਕੁੱਲ ਦੁਨੀਆ ਦੇ ਵਿੱਚ ਜਿੰਨੇ ਹੈਪੇਟਾਈਟਸ ਦੇ ਕੇਸ ਨੇ ਉਹਦਾ 11.6%, ਆਲਮੋਸਟ 12% ਜਿਹੜੇ ਨੇ ਇਹ ਭਾਰਤ ਦੇ ਵਿੱਚ ਕੇਸ ਨੇ। ਹਾਲਾਂਕਿ ਇਹ ਵੀ ਉਹ ਨੇ ਜਿਹੜਾ ਰਿਕਾਰਡਡ ਡਾਟਾ ਹੋਏਗਾ ਜਿਹੜੇ ਕਦੇ ਗਏ ਹੀ ਨਹੀਂ ਡਿਸਪੈਂਸਰੀ ਜਾਂ ਬਿਲਕੁਲ ਹਸਪੀਟਲ ਜਾਂ ਜਿਨ੍ਹਾਂ ਕੋਲ ਮੈਡੀਕਲ ਫੈਸਿਲਿਟੀ ਨਹੀਂ। ਇਹ ਘੱਟੋ ਘੱਟ 20%, ਹਰ ਪੰਜਵਾਂ ਬੰਦਾ ਹੈਪੇਟਾਈਟਸ ਬੀ ਦਾ ਇੰਡੀਆ 'ਚ ਹੈ, ਹਰ ਤੀਸਰਾ ਕੋੜਾ ਲੈਪਰ ਪੇਸ਼ੈਂਟ ਇੰਡੀਆ ਦੇ ਵਿੱਚ ਹੈ, ਹਰ ਚੌਥਾ ਪੰਜਵਾਂ HIV ਦਾ ਜਿਹੜਾ ਪੇਸ਼ੈਂਟ ਹੈ ਏਡਜ਼ ਦਾ ਉਹ ਇੰਡੀਆ ਦੇ ਵਿੱਚ ਹੈ। ਅੰਨਿਆਂ ਦੀ ਗਿਣਤੀ ਗਿਣ ਲਓ, ਦੂਜਿਆਂ ਦੀ ਗਿਣ ਲਓ, ਵਿਸ਼ਵ ਗੁਰੂ ਤਾਂ ਹੈਗੇ ਨੇ, ਇਹ ਤਾਂ ਮੰਨਣਾ ਪਏਗਾ। ਉਹ ਕੱਲ ਨੂੰ ਮੋਦੀ ਕਹਿ ਸਕਦਾ ਹੈ ਕਿ ਵੀ ਮੈਂ ਗਲਤ ਥੋੜੀ ਕਿਹਾ, ਦੇਖ ਲਓ ਆ ਰਿਪੋਰਟਾਂ ਨੇ ਵੀ ਅਸੀਂ ਵਿਸ਼ਵ ਗੁਰੂ ਹਾਂ। ਹਾਂ, ਇਹ ਹਕੀਕਤ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵੀਰਜ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵੀਰ ਨੇ, ਸੋ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ। ਕਦੇ ਮੈਂ ਜ਼ਰੂਰ ਸੋਨਮਲ ਜੀ ਨੂੰ ਮਿਲਣਾ ਚਾਹਾਂਗਾ। ਇਹਨਾਂ ਨੇ ਸਾਡਾ ਸਾਥ ਜਿਵੇਂ ਦਿੰਦੇ ਨੇ ਸਭ ਤੋਂ ਪਹਿਲਾਂ ਆਉਣ ਵਾਲਿਆਂ ਚੋਂ ਔਰ ਰੈਗੂਲਰ ਯੈਸ। ਦਵਿੰਦਰ ਸੰਧੂ ਜੀ और इसी तरह राजविंदर सिंह जी, डॉक्टर परमजीत सिंह समरा जी और इसी तरह लाडी सिंह जी, धर्म सिंह जी, हरमन जी, इंद्रजीत सिंह संधू जी, अवतार सिंह जी, सुखजीवन बच्चू जी, हरजोत माल जी, अयपाल सिंह जी, अजयपाल सिंह जी, ए सिंह जी, फिर इसी तरह अमरदीप खालसा जी और कमांडो फोर्स जी, ये सानू सब फतेह बुलाते हैं और खालसा जिंदाबाद कहते हैं। डिसेंडेंट्स ऑफ पंजाब ये लिखते हैं कि देयर शुड बी ए लीगल एक्शन अगेंस्ट Chandra Arya by Canadian 6 for this racist remark. He's not only spreading hate against Sikhs but also condemning the Charter of Rights in Canada. ਤੁਸੀਂ ਬਿਲਕੁਲ ਠੀਕ ਫਰਮਾਇਆ। ਪੰਜਾਬ ਦੇ ਵਾਰਿਸ ਡਿਸੈਂਡੈਂਟਸ ਦੇ ਨਾਤੇ ਅਸੀਂ ਕਵਾਂਗੇ ਵੀ ਕਿ ਇਸ ਦੇ ਉੱਤੇ, ਕਿਉਂਕਿ ਇੱਕ ਇਲੈਕਟਿਡ ਆਫੀਸ਼ੀਅਲ ਹੈ ਔਰ ਇਹਨੇ ਜਿਵੇਂ ਕੈਨੇਡੀਅਨ ਸੁਸਾਇਟੀ ਦੇ ਵਿੱਚ ਸੋ ਕਾਲਡ ਹਿੰਦੂ ਫੋਬੀਆ, ਨਫ਼ਰਤ ਔਰ ਈਵਨ ਚਾਰਟਰ ਆਫ ਰਾਈਟਸ, ਇਸ ਸਾਰੇ ਦੇ ਉੱਤੇ ਇਸ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਕਾਨੂੰਨੀ ਤੌਰ ਦੇ ਉੱਤੇ ਵੀ। ਜੀ और हरिंदर सिंह जी खालसा जिंदाबाद कहते हैं। अमरजीत सैनी जी भी फतेह बुलाते हैं और हरमन पन्नू जी खालसा जिंदाबाद कहते हैं। जतिंदर सिंह जी फतेह बुलाते हैं सानू। सरपंच जसगिल जी कहते हैं हाँ जी भी फतेह बुलाते हैं, खालसा जिंदाबाद दोनों सानू। और राजविंदर सिंह जी कहते हैं डॉक्टर साहब एज गुरु साहिब सेज पापी के मारने को पाप महाबली है एंड ऑफ टेररिस्ट स्टेट इज क्लोजर दैन वी कैन इमेजिन। ਰਾਜਵਿੰਦਰ ਸਿੰਘ ਜੀ ਬਹੁਤ ਸ਼ੁਕਰੀਆ। ਵੈਸੇ ਮੈਂ ਇਹ ਫਰੇਜ਼ ਇਸਤੇਮਾਲ ਨਹੀਂ ਕਰਦਾ ਬਹੁਤਾ ਕਿਉਂਕਿ ਇਹ ਆਪਣੇ ਆਪ 'ਚ ਰੱਬ ਦਾ ਜਸਟਿਸ ਹੋਏਗਾ ਹੀ ਹੋਏਗਾ ਇਸ 'ਚੋਂ, ਕਿਉਂਕਿ ਇਹ ਇਨਫੈਕਟ ਕ੍ਰਿਸਚੀਅਨਿਟੀ ਦਾ ਜਿਹੜਾ ਮੈਸੇਜ ਹੈ ਸਿਨ ਕਿਲਸ ਦਾ ਸਿਨਰ, ਯਾਨੀ ਕਿ ਇਹਦੀ ਟਰਾਂਸਲੇਸ਼ਨ ਹੈ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਰ ਸਾਡੇ ਮਾਮਲੇ 'ਚ ਤਾਂ ਗੁਰੂ ਨੇ ਸਾਡੇ ਜ਼ਿੰਮੇ ਲਾਇਆ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਖਾਲਸਾ ਟਾਇਰੈਂਟ ਨੂੰ ਪਨਿਸ਼ ਕਰੇਗਾ। ਸੋ ਇਹਦੇ ਥੋੜਾ ਜਿਹਾ ਫਰਕ, ਹਾਲਾਂਕਿ ਠੀਕ ਹੈ ਅਸੀਂ ਆਮ ਪੰਜਾਬੀ 'ਚ ਵੀ ਕਹਿੰਦੇ ਹਾਂ ਜੀ ਇਹਨਾਂ ਦੇ ਪਾਪ ਦਾ ਘੜਾ ਹੁਣ ਭਰ ਗਿਆ, ਪਰ ਇਹਦੀ ਜਿਹੜੀ ਨੁਆਂਸ ਹੈ ਸਿਨ ਕਿਲਸ ਦਾ ਸਿਨਰ, ਇਹ ਕ੍ਰਿਸਚੀਅਨਿਟੀ ਹੈ ਕਿ ਜੀ ਜੇ ਕੋਈ ਤੁਹਾਡੀ ਇੱਕ ਗੱਲ ਤੇ ਚਪੇੜ ਮਾਰੇ ਤਾਂ ਤੁਸੀਂ ਦੂਸਰੀ ਮੋਹਰੇ ਕਰ ਦਿਓ। ਸਾਡਾ ਇਹ ਹੈ ਕਿ ਨਹੀਂ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਅਸੀਂ ਟਾਇਰੈਂਟ ਨੂੰ ਸਜ਼ਾ ਯਾਫਤਾ ਕਰਦੇ ਹਾਂ ਜੀ। ਜੋ ਕੀਰਤ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਰੇ ਔਰ ਚੜ੍ਹਦੀ ਕਲਾ ਵੀ ਲੋਚਦੇ ਨੇ ਸਾਡੀ। ਔਰ ਮੱਖਣ ਸਿੰਘ ਜੀ ਔਰ ਇਸੇ ਤਰ੍ਹਾਂ AR ਜੀ ਔਰ ਇਸੇ ਤਰ੍ਹਾਂ ਹਾਂਜੀ ਮਨਦੀਪ ਬਾਜਵਾ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਤੁਹਾਨੂੰ ਔਰ ਕਹਿੰਦੇ ਨੇ ਵੈਰੀ ਗੁੱਡ ਪ੍ਰੋਗਰਾਮ। ਬਹੁਤ ਸ਼ੁਕਰੀਆ ਮਨਦੀਪ ਸਿੰਘ ਜੀ। ਐਂਡ ਮਨਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਰਾਜ ਸਾਹਿਬ ਦਾ ਟਾਈਮਿੰਗ ਆਫ ਨਿਸ਼ਾਨ ਸਾਹਿਬ ਕਲਰਸ ਇਜ਼ questionable during referendum in Calgary। ਰਾਜਵਿੰਦਰ ਸਿੰਘ ਜੀ ਕੱਲਾ ਉਸ ਦੇ ਨਾਲ ਹੀ ਟਾਈਮਿੰਗ ਨਹੀਂ, ਓਵਰਆਲ ਤੁਸੀਂ ਪੰਜਾਬ ਦਾ ਮਾਹੌਲ ਜਾਂ ਜਿਸ 'ਚ ਹੁਣ ਇਹ ਸਾਰਾ
ਸੁਖਬੀਰ ਬਾਦਲ ਐਂਡ ਕੰਪਨੀ ਫਸੇ ਹੋਏ ਨੇ ਜਾਂ ਕੌਮ ਉਹਨਾਂ ਤੋਂ ਜਥੇਦਾਰਾਂ ਤੋਂ ਰੀਅਲ ਅਗਵਾਈ ਮੰਗਦੀ ਹੈ ਤੇ ਉਹਨਾਂ ਨੇ ਹੋਰ ਹੀ ਟਰੈਕ ਤੇ ਚਾੜਤਾ ਹੈ। ਹਾਂਜੀ, ਜਸਕੀਰ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਮੈਂ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਵਾਹਿਗੁਰੂ ਤੁਹਾਡੀ ਸਾਰੀ ਟੀਮ ਜੋ ਵੀ ਖਾਲਿਸਤਾਨ ਦੇ ਸਟਰਗਲ 'ਚ ਯੋਗਦਾਨ ਕਰ ਰਹੇ ਨੇ, ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਰੱਖਣ। ਖਾਲਸਾ ਜ਼ਿੰਦਾਬਾਦ। ਸੋ ਨਾਈਸ। ਜਸਕੀਰਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਵਰਗੇ ਵੀਰਾਂ ਦੀ ਅਰਦਾਸ ਔਰ ਹਮਾਇਤ ਇਹੀ ਸਾਡੀ ਪੂੰਜੀ ਹੈ ਜੀ। ਰਸ਼ਦ ਹਾਂਜੀ ਮਨਵਰ ਜੀ ਲਿਖਦੇ ਨੇ ਗੋਡ ਬਲੈਸ ਯੂ, ਪਤਾ ਨਹੀਂ ਕਹਿੰਦੇ ਜੈ ਇੰਡੀਪੈਂਡੈਂਸ ਖਾਲਿਸਤਾਨ। ਬਹੁਤ ਬਹੁਤ ਸ਼ੁਕਰੀਆ ਰਸ਼ਦ ਮਨਵਰ ਜੀ। ਪਰ ਜਿਹੜੀ ਸਿੱਖ ਜਿਹੜਾ ਇਹ ਠੀਕ ਹੈ ਵੀ ਜੈ ਲਫ਼ਜ਼ ਸਾਡੇ ਵੀ ਪਹਿਲਾਂ ਇਸਤੇਮਾਲ ਹੁੰਦਾ ਰਿਹਾ, ਪਰ ਇਹਨੂੰ ਅਸੀਂ ਜਿਹੜਾ ਹੈ ਉਹ ਫਤਿਹ ਦੇ ਨਾਲ ਜਾਂ ਵਿਕਟਰੀ ਦੇ ਨਾਲ ਜੋੜ ਕੇ ਦੇਖਦੇ ਹਾਂ। ਜੈ ਲਫ਼ਜ਼ ਅੱਜ ਕੱਲ੍ਹ ਇਹ ਜੈ ਹਿੰਦ ਤੇ ਜੈ ਸ਼੍ਰੀ ਰਾਮ ਵਾਲਿਆਂ ਨੂੰ ਦੇਤਾ ਹੋਇਆ ਜੀ। ਕੁਲਦੀਪ ਪਮਾਲ ਜੀ ਵੀ, ਔਰ ਇਸੇ ਤਰ੍ਹਾਂ ਫਿਰ ਉਹਨਾਂ ਦਾ ਮੈਸੇਜ ਹੈ ਰਸ਼ਦ ਮਨਵਰ ਜੀ ਦਾ, ਕਹਿੰਦੇ ਇਫ ਯੂ ਆਰ ਲਿਵਿੰਗ ਇਨ ਇੰਡੀਆ ਔਰ ਪੰਜਾਬ ਯੂ ਮੇ ਚੇਂਜ ਯੂਅਰ ਨੇਮ ਵਾਈਲ commenting on this channel। ਰਸ਼ਦ ਮਨਵਰ ਜੀ ਤੁਸੀਂ ਬਿਲਕੁਲ ਠੀਕ ਸੁਝਾਅ ਦਿੱਤਾ ਹੈ ਕਿ ਭਾਈ ਆਪਣੇ ਆਪ ਨੂੰ ਸੇਫ ਰੱਖੋ। ਫਿਰ ਉਹਨਾਂ ਲਿਖਿਆ ਵੈਰੀ ਇਨਫੋਰਮੇਟਿਵ ਵਲੌਗਸ, ਤੁਹਾਡਾ ਰੱਬ ਰਾਖਾ। ਹਾਂ ਬਹੁਤ ਬਹੁਤ ਸ਼ੁਕਰੀਆ ਮਨਵਰ ਸਾਹਿਬ। ਵੀਲ ਆਫ ਸਿੱਖ ਵਿਊ ਪੁਆਇੰਟਸ ਲਿਖਦੇ ਨੋ ਮੈਟਰ ਹਾਊ ਮਚ ਹਿੰਦੂ ਗਵਰਨਮੈਂਟ deviates Sikhs from Khalistan's issue, we will still not give up until we get Khalistan। ਬਿਲਕੁਲ ਵੀਲ ਆਫ ਦਾ ਸਿੱਖ ਵਿਊ ਪੁਆਇੰਟ ਸੀ, ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਅਲਟੀਮੇਟਲੀ ਅਸੀਂ ਆਪਣੇ ਜਿਵੇਂ ਮੱਛੀ ਦੀ ਅੱਖ ਅਰਜਨ ਨੂੰ ਨਜ਼ਰ ਆਉਂਦੀ ਸੀ, ਇਹਨਾਂ ਦੀ ਕਹਾਣੀ ਹੈ ਜਿਵੇਂ ਤੀਰ ਚਲਾਇਆ ਉਹਨੂੰ ਅੱਖ ਨਜ਼ਰ ਆਉਂਦੀ ਸੀ ਮੱਛੀ ਦੀ, ਉਹਦੀ ਮੱਛੀ ਦੀ। ਸੋ ਸਾਡਾ ਵੀ ਫੋਕਸ ਖਾਲਿਸਤਾਨ ਦੇ ਉੱਤੇ ਹੈ ਜੀ। ਔਰ ਹਰਜੋਤ ਵਲੌਗਸ ਵੀ ਫਤਿਹ ਬੁਲਾਉਂਦੇ ਨੇ। ਲਖਵਿੰਦਰ ਸਿੰਘ ਔਲਖ ਜੀ ਵੀ ਸਤਿ ਸ਼੍ਰੀ ਅਕਾਲ, ਖਾਲਸਾ ਜ਼ਿੰਦਾਬਾਦ। ਧਰਮ ਸਿੰਘ ਜੀ ਕਹਿੰਦੇ ਸੱਚ ਦਾ ਝੰਡਾ ਕਰੇ ਬੁਲੰਦ, ਪ੍ਰੋਗਰਾਮ ਸੱਚੋ ਸੱਚ ਹੈ, ਸਭ ਦੀ ਪਸੰਦ। ਵਾਹ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਖੂਬਸੂਰਤ ਪੋਇਟਰੀ ਕਹੀ ਹੈ ਤੁਸੀਂ ਬਿਲਕੁਲ ਧਰਮ ਸਿੰਘ ਜੀ। ਸਾਡੇ ਰੈਗੂਲਰ ਵਿਊ ਨੇ, ਬਹੁਤ ਸ਼ੁਕਰੀਆ। ਹਾਂਜੀ, ਜਸਵੀਰ ਸਿੰਘ ਬਰਾਜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਪ੍ਰਭ ਕੌਰ ਜੀ ਜਮਨਾ ਨਗਰ ਹਰਿਆਣਾ ਇੰਡੀਆ ਸੰਗਤ ਲਿਖਦੇ ਨੇ। ਔਰ ਇਸੇ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਆਲ ਦਾ ਵੇ ਜਮਨਾ ਦੇ ਕੰਢੇ। ਇਹ ਵੈਸੇ ਯਮਨਾ ਅਸੀਂ ਲੈ ਆਉਣਾ ਖਾਲਿਸਤਾਨ, ਜਦੋਂ ਅਸੀਂ ਕਹਿੰਦੇ ਦਰਿਆਏ ਜਮਨਾ ਤੋਂ ਵਾਘਾ ਤੱਕ, ਇਹ ਵੀ ਸਾਡਾ ਹੀ ਹਿੱਸਾ ਹੈ। ਤੁਸੀਂ ਸਾਡੇ ਹੀ ਜਿਹੜਾ ਮੁਲਕ ਦਾ ਜਿਹੜਾ ਉਹ ਝੰਡਾ ਉੱਥੇ ਬੁਲੰਦ ਰੱਖਿਆ ਹੋਇਆ। ਬਿਲਕੁਲ ਇਸੇ ਤਰ੍ਹਾਂ ਬਲਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਬਨੀ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਨੇ, ਔਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਡਾਕਟਰ ਸਾਹਿਬ ਕਿਰਪਾ ਕਰਕੇ ਨਿਊਜ਼ੀਲੈਂਡ ਦੇ ਸਿੱਖ ਆਗੂਆਂ ਲਈ ਕੋਈ ਸੰਦੇਸ਼ ਜਾਰੀ ਕਰੋ ਤਾਂ ਜੋ ਉਹਨਾਂ ਦੀ ਜ਼ਮੀਰ ਨੂੰ ਹਲੂਣਾ ਆਏ ਤੇ ਉਹ ਦਿੱਲੀ ਦੀਆਂ ਝੋਲੀਆਂ ਤੋਂ ਬਾਹਰ ਨਿਕਲ ਕੇ ਰੈਫਰੈਂਡਮ ਦਾ ਸਾਥ ਦੇਣ। ਠੀਕ ਫਰਮਾਇਆ ਬਨੀ ਸਿੰਘ ਜੀ। ਮੇਰਾ ਖਿਆਲ ਹੈ ਵੀ ਹੁਣ ਜਦੋਂ ਕਿ ਨਵੰਬਰ ਦੇ ਵਿੱਚ ਰੈਫਰੈਂਡਮ ਦਾ ਐਲਾਨ ਨਿਊਜ਼ੀਲੈਂਡ 'ਚ ਹੋਇਆ, ਲੀਕ ਖਿੱਚੀ ਜਾਏਗੀ, ਪਤਾ ਲੱਗੇਗਾ ਵੀ ਕਿਹੜੇ ਗੁਰੂ ਕੇ ਖਾਲਸਾ ਨੇ ਤੇ ਕਿਹੜੇ ਜੁੱਤੀਆਂ ਚੱਟਣ 'ਚ ਯਕੀਨ ਰੱਖਦੇ ਨੇ, ਕਿਹੜੇ ਜੁੱਤੀਆਂ ਖਾਣ 'ਚ ਯਕੀਨ ਰੱਖਦੇ ਨੇ। ਬਹੁਤ ਮਿਹਰਬਾਨੀ ਲਿਖਣ ਲਈ। ਰਾਜਵਿੰਦਰ ਸਿੰਘ ਜੀ ਲਿਖਦੇ ਨੇ ਕਿ ਡਾਕਟਰ ਸਾਹਿਬ ਵੈਰੀ ਸਿੰਪਲ ਕ੍ਰਾਈਟੇਰੀਆ ਐਨੀ ਨਿਊਜ਼ ਪ੍ਰੋਪੇਗੈਂਡਾ ਔਨ ਐਨਮੀ ਚੈਨਲਸ ਇਜ਼ ਵਾਟ ਵੀ ਨੀਡ ਟੂ ਅਵੋਇਡ। ਠੀਕ ਫਰਮਾਇਆ ਰਾਜਵਿੰਦਰ ਸਿੰਘ ਜੀ ਤੁਸੀਂ, ਪਰ ਆਪਣੇ ਬਹੁਤ ਸਾਰੇ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਉਲਝ ਜਾਂਦੇ ਨੇ ਜਦੋਂ ਵੀ ਕੋਈ ਹੋਰ ਡਿਵੀਏਟਰੀ ਟੈਕਟਿਕ ਉਹਨਾਂ ਦਾ ਆਉਂਦਾ ਹੈ। ਸੋ ਸਾਨੂੰ ਫੋਕਸ ਨਹੀਂ ਲੂਜ਼ ਕਰਨਾ ਚਾਹੀਦਾ। ਬਿਲਕੁਲ ਜੀ। ਰਾਜਨਪ੍ਰੀਤ ਸਿੰਘ ਜੀ ਵੀ ਫਤਿਹ, ਹਰਬੰਸ ਸਿੰਘ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ, ਕੁਲਦੀਪ ਕੌਰ ਜੀ ਵੀ ਖਾਲਸਾ ਜ਼ਿੰਦਾਬਾਦ। ਤੁਸੀਂ ਨਿਹੰਗ ਸਿੰਘ ਹੋਰਾਂ ਦੇ ਇੰਨੇ ਸਾਈਨ ਚੜ੍ਹਦੀ ਕਲਾ ਦੇ ਮੈਨੂੰ ਤੇ ਕੋਈ ਨਜ਼ਰ ਨਹੀਂ ਆ ਰਿਹਾ। ਹਾਂ ਨਹੀਂ ਮੇਰੇ ਕੋਲ ਤੇ ਕੋਈ ਵੀ ਨਹੀਂ ਆਇਆ, ਨਹੀਂ ਤੇ ਮੈਂ ਤੇ ਕਦੀ ਵੀ ਉਹਨਾਂ ਦੇ ਮਿਸ ਨਹੀਂ ਕਰਦੀ। ਆਮ ਸੌਰੀ ਅਬਾਊਟ ਦੈਟ ਬਟ ਆਈ ਡੋਨਟ ਸੀ ਐਨੀ। ਠੀਕ ਹੈ। ਇਨ ਮਾਈ ਆਈਪੈਡ। ਓਕੇ ਦੈਨ ਸਾਡੇ ਕੋਲ ਮੈਸੇਜ ਹੈ ਡਿਸੈਂਡੈਂਟਸ ਆਫ ਪੰਜਾਬ, ਕਹਿੰਦੇ ਵਿਸ਼ਵ ਗੁਰੂ ਦੀਆਂ ਆਏ ਦਿਨ ਸੰਸਾਰ 'ਚ ਧੱਜੀਆਂ ਉੱਡ ਰਹੀਆਂ ਨੇ। ਬਿਲਕੁਲ ਬਿਲਕੁਲ। ਫਿਰ ਇਸ ਤਰ੍ਹਾਂ ਹਾਂਜੀ ਰਿਸ਼ੀ ਭਾਰਦਵਾਜ ਜੈਨ ਜਰਾਨਾ ਨੂੰ ਤੁਸੀਂ ਆਪ ਹੀ ਹਾਂਜੀ ਕਈ ਦਿਨਾਂ ਬਾਅਦ ਹੁਣ ਇਹਨਾਂ ਨੂੰ ਅਜੇ ਵੀ ਇਹ ਗੱਲ ਪਤਾ ਨਹੀਂ ਕਿਉਂ ਦੁੱਖ ਦੇ ਰਹੀ ਹੈ ਵੀ ਅਸੀਂ ਕਿਹਾ ਕਿ ਵੀ ਸਿਮਿਲੈਰਿਟੀ ਨਹੀਂ ਹੈ ਹਿੰਦੂਇਜ਼ਮ ਔਰ ਸਿੱਖੀਜ਼ਮ 'ਚ, ਪਰ ਕਹਿੰਦੇ ਨੇ ਬਟ ਯੂ ਟਾਕ ਅਬਾਊਟ ਸਪਿਰਿਚੁਅਲ ਯੂਨਿਟੀ ਬਿਟਵੀਨ ਸਿੱਖੀਜ਼ਮ ਐਂਡ ਇਸਲਾਮ। ਤੁਸੀਂ ਬਹੁਤ ਚੰਗਾ ਨੁਕਤਾ ਭਾਰਦਵਾਜ ਸਾਹਿਬ ਲਿਆਂਦਾ ਹੈ। ਦੇਖੋ ਗੱਲ ਜਦੋਂ ਸਿਮਿਲੈਰਿਟੀਜ਼ ਦੀ ਤੁਸੀਂ ਕਰਦੇ ਹੋ, ਹੁਣ ਮੈਂ ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜ਼ਰੂਰ ਯਕੀਨ ਰੱਖਦੇ ਹੋਵੋਗੇ, ਕਿਉਂਕਿ ਜੇ ਤੁਹਾਨੂੰ ਸਿਮਿਲੈਰਿਟੀਜ਼ ਵਾਲੀ ਗੱਲ ਸਮਝ ਆਈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਹੈ ਹਿੰਦੂ ਅੰਨਾ ਤੁਰਕੂ ਕਾਣਾ
ਦੋਹਾਂ ਤੇ ਗਿਆਨੀ ਸਿਆਣਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਸਲਾਮ ਦੇ ਹਵਾਲੇ ਨਾਲ ਜਾਂ ਜਦੋਂ ਮੈਂ ਅਲਾਮਾ ਇਕਬਾਲ ਨੂੰ ਈਵਨ ਐਟਲਾਂਟਾ ਦੀ ਸਪੀਚ ਵੀ ਕੋਟ ਕੀਤਾ ਕਿ ਵੀ ਉਹਨਾਂ ਨੇ ਜਦੋਂ ਤੌਹੀਦ ਦੀ ਗੱਲ ਕੀਤੀ ਕਿ ਭਾਈ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। तौहीद हुंदी एक रब। बिल्कुल। हुण अन्ना ते काने च फर्क ये है कि भी इस्लाम मोनोथिस्टिकली सिर्फ ते सिर्फ एक खुदा दी जात ते यकीन करदा है, बुत परस्ती च यकीन नहीं करदा। इसे तरह जिहड़ा गुरु नानक साहब दा मैसेज सी साहिब मेरा एको है भाई एको है जां सबना जियां का एक दाता सो मैं विसर, ये तौहीद है, एक रब। सो इत्थे साडी सांझ जिहड़ी इश्ट नूं लैके है ਉਹਦੇ ਤਾਂ ਜਿਹੜਾ ਸਾਡਾ ਸਪਿਰਿਚੁਅਲ ਖਾਸਾ ਹੈ ਉਹ ਤਾਂ ਫਿਰ ਪੈਰਲਲ ਰਨ ਕਰਦਾ। ਹਾਂ ਟਕਰਾਅ ਖਾਸ ਤੌਰ ਤੇ ਸ਼ਰਅ ਦਾ ਉਹ ਹਿੱਸਾ ਜਿੱਥੇ ਕਿ ਹਰ ਇੱਕ ਦੇ ਹੱਕਾਂ ਦੀ ਗੱਲ ਨਾ ਹੋ ਕੇ ਮੂਮਨ ਦੇ ਲਈ ਖਾਸ ਰਾਈਟ ਨੇ ਔਰ ਬਾਕੀ ਜਿਹੜੇ ਨੇ ਉਹਨਾਂ ਨੂੰ ਨਾਨ ਬਲੀਵਰ ਕਹਿ ਕੇ ਉਹਨਾਂ ਦੇ ਹੱਕਾਂ ਤੋਂ ਵਾਂਝਿਆ ਕੀਤਾ ਗਿਆ, ਜਿਸ ਨੂੰ ਬੇਸ਼ੱਕ ਮੁਗਲ ਰਾਜਿਆਂ ਨੇ ਬਾਦਸ਼ਾਹਾਂ ਨੇ ਆਪਣੇ ਰਾਜ ਨੂੰ ਜਿਹੜਾ ਸੋਲੀਡੀਫਾਈ ਕਰਨ ਲਈ ਇਸਤੇਮਾਲ ਕੀਤਾ। ਉੱਥੇ ਗੁਰੂ ਸਾਹਿਬ ਨੇ ਆ ਕੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਚੈਲੰਜ ਕੀਤਾ। ਹੁਣ ਤਿਲਕ ਤੇ ਜੰਜੂ ਜਿਨ੍ਹਾਂ ਦੇ ਉੱਤੇ ਕੋਈ ਸਿੱਖਾਂ ਦਾ ਵਿਸ਼ਵਾਸ ਨਹੀਂ ਹੈ ਜਾਂ ਗੁਰੂ ਨਾਨਕ ਸਾਹਿਬ ਨੇ ਜਨਾਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਉੱਥੇ ਉਸ ਹੱਕ ਨੂੰ ਡਿਫੈਂਡ ਕਰਨ ਦੇ ਲਈ ਜਿਹੜਾ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਸਿਧਾਂਤਕ ਇਸ਼ੂ ਵਾਈਜ਼ ਹੁੰਦਾ ਹੈ ਤੇ ਅਸੀਂ ਮਚ ਮੋਰ ਕਲੋਜ਼ਰ ਹੈ ਇਸਲਾਮ ਦੇ ਦੈਨ ਉਸ ਹਿੰਦੂਇਜ਼ਮ ਦੇ ਜਿਹੜਾ ਦੇਵੀ ਦੇਵਤਿਆਂ 'ਚ ਯਕੀਨ ਰੱਖਦਾ ਹੈ, ਜਿਹੜਾ ਬੁੱਤ ਪ੍ਰਸਤੀ ਕਰਦਾ ਹੈ, ਜਿਹੜਾ ਜ਼ਾਤ ਪਾਤੀ ਸਿਸਟਮ 'ਚ ਯਕੀਨ ਰੱਖਦਾ ਹੈ। ਕਿਉਂਕਿ ਬੇਸ਼ੱਕ ਸਮਾਜਿਕ ਤੌਰ ਤੇ ਸਾਡਾ ਇੱਕ ਤਬਕਾ ਅੱਜ ਵੀ ਜ਼ਾਤ ਪਾਤ 'ਚ ਫਸਿਆ ਹੋਇਆ, ਪਰ ਸਿੱਖੀ ਦੇ ਵਿੱਚ ਕੋਈ ਥਾਂ ਨਹੀਂ ਹੈ। ਔਰ ਇਸਲਾਮ ਦੇ ਹਵਾਲੇ ਨਾਲ ਵੀ ਫਿਰ ਇਹੀ ਹੋਇਆ ਕਿ ਇੱਕ ਹੀ ਸਫ ਮੇਂ ਖੜੇ ਹੋ ਗਏ ਸਭ ਮਹਿਮੂਦੋ ਇਆਜ਼, ਫਿਰ ਨਾ ਕੋਈ ਬੰਦਾ ਰਹਾ ਨਾ ਬੰਦਾ ਨਿਵਾਜ਼। ਇਹ ਵੀ ਬਰਾਬਰੀ ਦੀ ਗੱਲ। ਜੀ ਜੂਨ 84 ਜ਼ਖਮ ਰਿਸ਼ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਅੰਗਰੇਜ਼ ਸਿੰਘ ਜੀ ਫਤਿਹ ਬੁਲਾਉਂਦੇ ਨੇ। ਮੀਆਂ ਸਰਵਰ ਜੀ ਕਹਿੰਦੇ ਨੇ ਇਸਲਾਮ ਐਂਡ ਸਿੱਖਿਜ਼ਮ ਆਰ ਵੈਰੀ ਕਲੋਜ਼ ਮੈਨੀ ਹਿਸਟੋਰਿਕ ਪ੍ਰੂਫਸ। ਨਰਿੰਦਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਨੂਪਾ ਜੀ ਕਹਿੰਦੇ ਡਾਕਟਰ ਸਾਹਿਬ ਪ੍ਰੋਗਰਾਮ ਮਿਸ ਨਾ ਕਰਿਆ ਕਰੋ। ਦੇਖੋ ਕਈ ਵਾਰ ਮਜਬੂਰੀਆਂ ਵੀ ਹੁੰਦੀਆਂ ਨੇ। ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਸਤਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ। ਰਾਜਵਿੰਦਰ ਸਿੰਘ ਜੀ ਫਤਿਹ ਬੁਲਾ ਕੇ ਕਹਿੰਦੇ ਡਾਕਟਰ ਸਾਹਿਬ ਤੁਹਾਡਾ ਤੇ ਨੀਲਮ ਜੀ ਦਾ ਤੇ ਪੂਰੀ ਟੀਮ TV 84 ਦਾ ਧੰਨਵਾਦ। ਅਸੀਂ ਖਾਲਿਸਤਾਨ ਤੋਂ ਹੀ ਬੋਲ ਰਹੇ ਹਾਂ ਤੇ ਅਰਦਾਸ ਵਿੱਚ ਤੁਹਾਡੀ ਚੜ੍ਹਦੀ ਕਲਾ ਮੰਗਦੇ ਹਾਂ। ਸੋ ਨਾਈਸ, ਬਹੁਤ ਸ਼ੁਕਰੀਆ ਰਣਬੀਰ ਸਿੰਘ ਜੀ, ਬਹੁਤ ਮਹਾਰਾਜ ਤੁਹਾਨੂੰ ਵੀ ਚੜ੍ਹਦੀ ਕਲਾ ਦੇਣ। ਮਨਜੋਰ ਕਨੂਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਡਿਸੈਂਡੈਂਟਸ ਆਫ ਪੰਜਾਬ ਕਹਿੰਦੇ ਨੇ ਕਿ ਪ੍ਰੋਪੇਗੈਂਡਾ ਸ਼ੇਰ ਕੋ ਨਾਮ ਦੁੱਖ ਨਹੀਂ ਕਿਸ ਤੋਂ ਨਹੀਂ, ਇਹਨਾਂ ਦਾ ਡਿਸੈਂਡੈਂਟ ਆਫ ਪੰਜਾਬ ਦੇ ਹੈਗਾ ਬੇਗਮਪੁਰਾ ਸ਼ਹਿਰ ਕੋ ਨਾਮ ਦੁੱਖ ਨਹੀਂ ਕਿਸ ਤੋਂ। ਨਹੀਂ ਇਵੇਂ ਨਹੀਂ ਹੈ ਆਪਣੇ ਡਿਸੈਂਡੈਂਟਸ ਆਫ ਪੰਜਾਬ ਜੀ। ਇਹ ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈ ਠਾਓ, ना तशवीश खराज ना माल, खौफ ना खता ना तरस जवाल, अब मोहे खूब वतन गह पाई, ऊहाँ खैर सदा मेरे पाई। ये भगत जी ने सचमुच खालिस्तान का नक्शा खिंचा जिथे बेगम पुरा शह, जिथे कोई गम ना होए, बेगम ना तशवीश ना खराज ना टैक्स, और उत्थे सब दी खैर होए। जिन्होंने गुरु अर्जन साहब ने फरमाया हुण हुक्म हुआ मेहरबान दा कोई न किसे रिंजान दा, सब सुखाली उठिया ये हुआ हले मिराज। सो इसी तरह साडे कोल सतनाम औजला जी भी फतेह बुलांदे ने। सिंगरचा जी भी खालसा जिंदाबाद। बलिहार सिंह कंग जी भी खालसा जिंदाबाद फतेह बुलांदे ने। मिश्रा सिंह जी भी खालसा जिंदाबाद। बलजीत फरैद जी भी सानू फतेह बुलांदे। पंजाबी हाल कहंदे ने खालिस्तान साहब का बहुत बहुत शुक्रिया। सो व्यूअर्स इस दे नाल सानू दिओ इजाजत और साडे प्रोग्राम दा समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सन्मुख होवांगे। तद तक ले मैनू ते अपना सुना गया दो देखते रहो TV 84 बुला दिओ फतेह। वाहिगुरू जी का खालसा वाहिगुरू जी की फतेह। रब राखा।